ਵਾਸ਼ਿੰਗਟਨ ਡੀਸੀ ਯਾਨੀ ਅਮਰੀਕਾ ਦਾ ਦਿਲ ਜਿੱਥੇ ਦੁਨੀਆ ਦੇ ਵੱਡੇ ਵੱਡੇ ਫੈਸਲੇ ਹੁੰਦੇ ਆ। ਵਾਸ਼ਿੰਗਟਨ ਦੀ ਫਿਜ਼ਾ ਦੇ ਵਿੱਚ ਇੱਕ ਨਵੀਂ ਗੂੰਜ ਸੁਣਾਈ ਦਿੱਤੀ ਗਈ ਹੈ ਕਿ ਖਾਲਿਸਤਾਨ ਜ਼ਿੰਦਾਬਾਦ। ਇਹ ਸੀ ਇੱਕ ਰੈਫਰੈਂਡਮ, ਇੱਕ ਸਵਾਲ, ਇੱਕ ਫੈਸਲਾ, ਇੱਕ ਐਲਾਨ ਕਿ ਸਿੱਖ ਕੌਮ ਨੂੰ ਸਾਡਾ ਆਪਦਾ ਅਲੱਗ ਵਤਨ ਚਾਹੀਦਾ ਹੈ। ਕਿਹੜਾ ਵਤਨ? ਖਾਲਿਸਤਾਨ। ਵਾਸ਼ਿੰਗਟਨ ਨੇ ਜਾ ਕੇ ਜਿਹੜਾ ਨਾ ਉਹ ਗਵਾਹੀ ਦਿੱਤੀ ਕਿ ਖਾਲਿਸਤਾਨ ਸਿਰਫ ਇੱਕ ਖਿਆਲ ਨਹੀਂ ਹੈ, ਇਹ ਇੱਕ ਤਹਿਰੀਕ ਹੈ ਔਰ ਹਕੀਕਤ ਬਣਨ ਦੇ ਬੜਾ ਕਰੀਬ ਹੈ। ਬੈਨ ਅਲ-ਅਕਵਾਮੀ ਮੀਡੀਆ ਹੈਰਾਨ, ਪਰੇਸ਼ਾਨ, ਸਿਆਸੀ ਹਲਕੇ ਪਰੇਸ਼ਾਨ ਤੇ ਦੁਨੀਆ ਸੋਚਣ ਤੇ ਮਜਬੂਰ ਹੋ ਗਈ ਕਿ ਵਕਤ ਆ ਗਿਆ ਖਾਲਿਸਤਾਨ ਦੇ ਕਿਆਮ ਦਾ। ਦਿੱਲੀ ਦੇ ਫਸਾਦਾਤ ਤੇ ਸਿੱਖਾਂ ਦੇ ਨਾਲ ਹੋਣ ਵਾਲੀਆਂ ਜਿਹੜੀਆਂ ਮੁਬੈਨਾ ਨਾਇਨਸਾਫੀਆਂ ਨੇ, ਇਹ ਉਹਨਾਂ ਦੇ ਕਾਰੇ ਇਹ ਤਹਿਰੀਕ ਜਿਹੜੀ ਹੈ ਨਾ ਉਹ ਜ਼ਿਆਦਾ ਜ਼ੋਰ ਫੜ ਚੁੱਕੀ ਹੈ ਔਰ ਹੁਣ ਜ਼ਿਹਨਾਂ ਦੇ ਵਿੱਚ ਜ਼ਿਆਦਾ ਤਾਜ਼ਾ ਹੁੰਦੀ ਪਈ ਹੈ। ਲੇਕਿਨ ਅੱਜ ਇਹ ਤੈਅ ਹੋ ਚੁੱਕਿਆ ਹੈ ਕਿ ਸਿੱਖ ਕੌਮ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਬਿਸਮਿल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਅੱਜ ਦਾ ਵਲੌਗ ਬੜਾ ਖਾਸ ਹੈ ਔਰ ਸਮਝ ਲਓ ਕਿ ਜਿੰਨੇ ਵੀ 360 ਡਿਜੀਟਲ ਪੰਜਾਬੀ ਦੇ ਉੱਤੇ ਵਲੌਗਸ ਹੋ ਚੁੱਕੇ ਨੇ, ਵਨ ਆਫ ਮਾਈ ਫੇਵਰੇਟ ਵਲੌਗ ਜਿਹੜਾ ਹੁਣ ਕਰਨ ਲੱਗੇ ਹਾਂ ਅਸੀਂ। ਕਿਉਂ? ਉਹਦੀ ਰੀਜ਼ਨ ਕੀ ਹੈ ਇਹ ਵੀ ਦੱਸਦੇ ਹਾਂ। ਉਹਦੀ ਰੀਜ਼ਨ ਇਹ ਹੈ ਕਿ ਜਨਾਬ ਵਾਸ਼ਿੰਗਟਨ ਡੀਸੀ ਯਾਨੀ ਅਮਰੀਕਾ ਦਾ ਦਿਲ ਜਿੱਥੇ ਦੁਨੀਆ ਦੇ ਵੱਡੇ ਵੱਡੇ ਫੈਸਲੇ ਹੁੰਦੇ ਆ, ਔਰ ਉਹ ਦਿਨ ਕਿ 17 ਅਗਸਤ 2025 ਇੱਕ ਐਸਾ ਦਿਨ ਜਦੋਂ ਸਿੱਖ ਕੌਮ ਨੇ ਦੁਨੀਆ ਨੂੰ ਆਪਣੀ ਆਵਾਜ਼ ਆਖਰਕਾਰ ਸੁਣਾਈ ਦਿੱਤੀ। ਸੂਰਜ ਦੀ ਰੋਸ਼ਨੀ ਜਿਹੜੀ ਹੈ ਨਾ ਉਹਦੇ ਚਮਕਦੇ ਹੀ ਸੁਨਹਿਰੀ ਪਗੜੀਆਂ, ਖਾਲਿਸਤਾਨ ਦੇ ਨਾਰੇ ਔਰ ਇੱਕ ਨया ਜੋਸ਼ ਤੇ ਬਲਬਲਾ। ਵਾਸ਼ਿੰਗਟਨ ਦੀ ਫਿਜ਼ਾ ਦੇ ਵਿੱਚ ਇੱਕ ਨਵੀਂ ਗੂੰਜ ਸੁਣਾਈ ਦਿੱਤੀ ਗਈ ਹੈ ਕਿ ਖਾਲਿਸਤਾਨ ਜ਼ਿੰਦਾਬਾਦ। ਇਹ ਕੋਈ ਆਮ ਮੁਜ਼ਾਹਰਾ ਨਹੀਂ ਸੀ। ਮੈਂ ਤਾਂ ਕਿਹਾ ਹੈ ਕਿ ਮੇਰਾ ਬੜਾ ਫੇਵਰੇਟ ਵਲੌਗ ਹੈ। ਇਹ ਸੀ ਇੱਕ ਰੈਫਰੈਂਡਮ, ਇੱਕ ਸਵਾਲ, ਇੱਕ ਫੈਸਲਾ, ਇੱਕ ਐਲਾਨ ਕਿ ਸਿੱਖ ਕੌਮ ਨੂੰ ਸਾਡਾ ਆਪਦਾ ਅਲੱਗ ਵਤਨ ਚਾਹੀਦਾ ਹੈ। ਕਿਹੜਾ ਵਤਨ? ਖਾਲਿਸਤਾਨ। ਤੇ ਜਨਾਬ ਦੁਨੀਆ ਭਰ ਤੋਂ ਆਏ ਸਿੱਖ ਕੈਨੇਡਾ, ਬਰਤਾਨੀਆ, ਜਰਮਨੀ, ਆਸਟ੍ਰੇਲੀਆ ਤੇ ਭਾਰਤ ਇੱਕ ਮਕਸਦ ਤੇ ਇੱਕ ਜਜ਼ਬਾ, ਇੱਕ ख्वाब ਲੈ ਕੇ ਪਹੁੰਚੇ। ਵਾਸ਼ਿੰਗਟਨ ਨੇ ਜਾ ਕੇ ਜਿਹੜਾ ਨਾ ਉਹ ਗਵਾਹੀ ਦਿੱਤੀ ਕਿ ਖਾਲਿਸਤਾਨ ਸਿਰਫ ਇੱਕ ਖਿਆਲ ਨਹੀਂ ਹੈ, ਇਹ ਇੱਕ ਤਹਿਰੀਕ ਹੈ ਔਰ ਹਕੀਕਤ ਬਣਨ ਦੇ ਬੜਾ ਕਰੀਬ ਹੈ। ਨਾਜ਼ਰੀਨ, ਇਸ ਰੈਫਰੈਂਡਮ ਦੇ ਵਿੱਚ ਜਿਹੜੀ ਹੈ ਨਾ ਉਹ ਕੋਈ ਤਾਦਾਦ ਦਾ ਬੰਦਾ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਕਿੰਨੀ ਤਾਦਾਦ 'ਚ ਨਿਕਲੇ। ਕੋਈ ਐਸਟੀਮੇਟ ਨਹੀਂ ਔਰ ਨਾ ਹੀ ਕੋਈ ਰੁਕਾਵਟ ਐਸੀ ਸੀ ਜਿਹਨੇ ਇਸ ਤਹਿਰੀਕ ਨੂੰ ਪਿੱਛੇ ਝੋਂਕ ਦਿੱਤਾ ਹੋਵੇ। ਨਹੀਂ, ਬਲਕਿ ਇਹ ਤਹਿਰੀਕ ਵੱਧਦੀ ਰਹੀ। ਲੱਖਾਂ ਦੀ ਤਾਦਾਦ ਦੇ ਵਿੱਚ ਵੋਟਰਸ ਦੁਨੀਆ ਦੇ ਸਭ ਤੋਂ ਤਾਕਤਵਰ ਦਾਰੁਲ ਹਕੂਮਤ ਵਿੱਚ ਇੱਕ ਖਾਮੋਸ਼ ਮਗਰ ਤਵਾਨਾ ਪੈਗਾਮ ਨਾਲ ਆਏ। ਬੈਨ ਅਲ-ਅਕਵਾਮੀ ਮੀਡੀਆ ਹੈਰਾਨ, ਪਰੇਸ਼ਾਨ, ਸਿਆਸੀ ਹਲਕੇ ਪਰੇਸ਼ਾਨ ਤੇ ਦੁਨੀਆ ਸੋਚਣ ਤੇ ਮਜਬੂਰ ਹੋ ਗਈ ਕਿ ਵਕਤ ਆ ਗਿਆ ਖਾਲਿਸਤਾਨ ਦੇ ਕਿਆਮ ਦਾ। ਇਹ ਸਿਰਫ ਵੋਟ ਨਹੀਂ ਹੈ, ਇਹ ਇੱਕ ਤਾਰੀਖ ਸੀ ਔਰ ਇੱਕ ਐਲਾਨ ਸੀ ਜਿਹੜਾ ਕੰਨਾਂ ਦੀਆਂ ਖਿੜਕੀਆਂ ਨੂੰ ਖੋਲ੍ਹ ਕੇ ਦਿਮਾਗ 'ਚ ਜਾ ਬਚਿਆ। ਸ਼ਾਇਦ ਇਸ ਤੋਂ ਪਹਿਲੇ ਜਿਹੜੀ ਖਾਲਿਸਤਾਨ ਦੀ ਤਹਿਰੀਕ ਹੈ ਉਹ ਇੰਨੀ ਜਿਹੜਾ ਨਾ ਉਹ ਜ਼ੋਰ ਨਹੀਂ ਫੜੀ ਸੀ ਜਿੰਨਾ ਕਿ ਹੁਣ ਫੜ ਚੁੱਕੀ ਹੈ। ਖਾਲਿਸਤਾਨ ਇੱਕ ਤਸੱਵੁਰ ਹੈ, ਇੱਕ ਮੁਤਾਲਬਾ ਹੈ ਜਿਹੜਾ ਭਾਰਤ ਦੇ ਪੰਜਾਬ ਦੇ ਖਿੱਤੇ ਦੇ ਵਿੱਚ ਇੱਕ ਆਜ਼ਾਦ ਸਿੱਖ ਰਿਆਸਤ ਦੇ ਕਿਆਮ ਤੇ ਮਰਕੂਜ਼ ਹੈ। ਸਾਰਿਆਂ ਨੂੰ ਪਤਾ ਹੈ ਸਾਰੀ ਸੂਰਤ ਹਾਲ ਦਾ। ਇਸ ਰੈਫਰੈਂਡਮ ਦਾ ਮਕਸਦ ਜਿਹੜਾ ਨਾ ਉਹ ਆਲਮੀ ਜ਼ਮੀਰ ਨੂੰ ਜਗਾਉਣਾ ਸੀ ਔਰ ਸ਼ੁਕਰ ਹੈ ਕਿ ਉਹ ਜਾਗਦਾ ਪਿਆ। ਸਿੱਖਾਂ ਦਾ ਜਿਹੜਾ ਹੱਕ ਖੁਦਰਾਦੀਅਤ ਹੈ ਉਹਨੂੰ ਉਜਾਗਰ ਕਰਨਾ। ਖਾਲਿਸਤਾਨ ਸਪੋਰਟ ਗਰੁੱਪ ਯਾਨੀ KSG ਔਰ ਸਿੱਖ ਫॉर ਜਸਟਿਸ ਯਾਨੀ SFJ ਇਹ ਤਨਜ਼ੀਮਾਂ ਦੀ ਸਰਬਰਾਹੀ ਦੇ ਵਿੱਚ ਰੈਫਰੈਂਡਮ ਦੀ ਜਿਹੜੀ ਤਿਆਰੀ ਹੈ ਨਾ ਉਹ ਕਾਫੀ ਮਹੀਨਿਆਂ ਤੋਂ ਹੁੰਦੀ ਪਈ ਸੀ। ਸਿਕਿਉਰਿਟੀ ਤੇ ਰਜ਼ਾਕਾਰਾਂ ਦੀ ਤਰਬੀਅਤ ਤੇ ਵੋਟਿੰਗ ਦਾ ਜਿਹੜਾ ਤਰੀਕਾਕਾਰ ਹੈ ਤੇ ਨਾਲ ਦੀ ਨਾਲ ਜਿਹੜੀ ਮੀਡੀਆ ਦੀ ਕਵਰੇਜ ਹੈ ਉਹਨੇ ਤਕਰੀਬਨ ਯਕੀਨ ਕਰੋ ਕਿ ਬੜਾ ਇੱਕ ਤਰਤੀਬ ਨਾਲ ਇਸ ਰੈਫਰੈਂਡਮ ਨੂੰ ਜਿਹੜਾ ਨਾ ਉਹ ਪਲਾਨ ਕੀਤਾ ਗਿਆ, ਇਹਨੂੰ ਤਰਤੀਬ ਦਿੱਤਾ ਗਿਆ। ਰੈਫਰੈਂਡਮ ਵਿੱਚ ਸ਼ਿਰਕਤ ਕਰਨ ਵਾਲੇ ਜਿੰਨੇ ਵੀ ਉਹ ਸਿਰਫ ਲੋਕ ਸੀ ਉਹ ਵੋਟ ਪਾਉਣ ਵਾਸਤੇ ਨਹੀਂ ਆਏ ਸੀ। ਉਹ ਆਪਣੇ ਜਜ਼ਬਾਤ ਔਰ ਆਪਣੇ ਮੁਤਾਲਬਾਤ ਬੜੇ ਪੁਰਅਮਨ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀ, ਬਲਕਿ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀ। BBC, ਅਲ ਜਜ਼ੀਰਾ, ਵੌਇਸ ਆਫ ਅਮਰੀਕਾ, CNN ਤੇ ਦੀਗਰ ਬਹੁਤ ਵੱਡੇ ਵੱਡੇ ਜਿਹੜੇ ਮੀਡੀਆ ਨੈਟਵਰਕਸ ਨੇ ਉਹਨਾਂ ਨੇ ਇਸ ਤਾਰੀਖੀ ਰੈਫਰੈਂਡਮ ਨੂੰ ਭਰਪੂਰ ਕਵਰੇਜ ਦਿੱਤੀ ਹੈ। ਠੀਕ ਹੈ, ਔਰ ਉਹ ਕਵਰੇਜ ਕਿਹੜੀ ਹੈ ਮੈਂ ਚਾਹਾਂਗੀ ਕਿ ਐਡੀਟਰ ਇੱਥੇ ਜਿਹੜੇ ਕਲਿੱਪਸ ਨੇ ਜਾਂ ਫੋਟੋਜ਼ ਨੇ ਉਹ ਵੀ ਇੱਥੇ ਐਡਿਟ ਕਰੇ ਤਾਂ ਕਿ ਤੁਸੀਂ ਵੀ ਦੇਖ ਸਕੋ ਕਿ ਹੋਇਆ ਕੀ ਹੈ ਵਾਸ਼ਿੰਗਟਨ ਦੇ ਵਿੱਚ। ਠੀਕ ਹੈ ਜਨਾਬ, ਦੁਨੀਆ ਦੇ ਮੁਖਤਲਿਫ ਮਮਾਲਿਕ ਦੇ ਵਿੱਚ ਜਿਹੜੇ ਰਹਿਣ ਵਾਲੇ ਸਿੱਖ ਨੇ ਉਹ ਇਸ ਕਦਰ ਮੁਤਹਰਕ ਹੋ ਚੁੱਕੇ ਨੇ ਕਿ ਇਹਦੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਨਾ ਉਹ ਪਤਾ ਕੀ ਹੈ? ਉਹ ਹੈਗੀ ਹੈ 1984 ਦਾ ਖੂਨੀ ਆਪਰੇਸ਼ਨ ਯਾਨੀ ਬਲੂ ਸਟਾਰ। ਦਿੱਲੀ ਦੇ ਫਸਾਦਾਤ ਤੇ ਸਿੱਖਾਂ ਦੇ ਨਾਲ
ਹੋਣ ਵਾਲੀਆਂ ਜਿਹੜੀਆਂ ਮੁਬੱਯਨਾ ਨਾਇਨਸਾਫੀਆਂ ਨੇ, ਇਹ ਉਹਨਾਂ ਦੇ ਕਾਰਨ ਇਹ ਤਹਿਰੀਕ ਜਿਹੜੀ ਹੈ ਨਾ ਉਹ ਜ਼ਿਆਦਾ ਜ਼ੋਰ ਫੜ ਚੁੱਕੀ ਹੈ ਔਰ ਹੁਣ ਜ਼ਿਹਨਾਂ ਦੇ ਵਿੱਚ ਜ਼ਿਆਦਾ ਤਾਜ਼ਾ ਹੁੰਦੀ ਪਈ ਹੈ। ਰੈਫਰੈਂਡਮ ਦੇ ਜਿਹੜੇ ਇਹਦੇ ਸੰਭਾਲਣ ਵਾਲੇ ਲੋਕ ਨੇ ਤੇ ਸਿੱਖ ਕਮਿਊਨਿਟੀ ਜਿਹੜੇ ਅਹਿਮ ਰਹਿਨੁਮਾ ਨੇ, ਉਹਨਾਂ ਨੇ ਵਾਜ਼ੇ ਕੀਤਾ ਕਿ ਇਸ ਤਹਿਰੀਕ ਜਿਹੜੀ ਹੈ ਨਾ, ਇਹ ਜਿਹੜੀ ਤਹਿਰੀਕ ਹੈ ਇਹ ਪੁਰਅਮਨ ਹੈ, ਲੇਕਿਨ ਸਾਡਾ ਵਾਹਦ ਇੱਕ ਹੀ ਮੁਤਾਲਬਾ ਹੈ ਕਿ ਦੁਨੀਆ ਜਿਹੜੀ ਹੈ ਨਾ ਉਹ ਸਿੱਖ ਕੌਮ ਨੂੰ ਉਹਦਾ ਹੱਕ ਖੁਦ ਇਰਾਦੀਅਤ ਦੇਵੇ, ਉਹਦੀ ਅਵਾਮੀ ਹੈਸੀਅਤ, ਆਲਮੀ ਬੇਦਾਰੀ ਤੇ ਮੁਸਲਸਲ ਜਿਹੜਾ ਇੱਕ ਪੁਰਅਮਨ ਇਹਤਜਾਜ ਹੈ, ਉਹਦੇ ਜ਼ਰੀਏ ਇਹ ਤਹਿਰੀਕ ਆਲਮੀ ਇਦਾਰਿਆਂ ਨੂੰ ਮਜਬੂਰ ਕਰ ਸਕਦੀ ਹੈ ਔਰ ਮਜਬੂਰ ਕੀਤਾ ਵੀ ਹੈ ਕਿ ਸਾਡੇ ਮੁਤਾਲਬਾਤ ਦੇ ਉੱਤੇ ਗੌਰ ਕਰੋ, ਹੋਸ਼ ਕਰੋ, ਕੋਈ ਸਾਨੂੰ ਸਾਡਾ ਆਪਦਾ ਅਲੱਗ ਵਤਨ ਚਾਹੀਦਾ। ਤੇ ਜਨਾਬ, ਖਾਲਿਸਤਾਨ ਤਹਿਰੀਕ ਮਹਿਜ਼ ਇੱਕ ਸਿਆਸੀ ਨਾਰਾ ਨਹੀਂ ਹੁਣ ਰਹੀ ਹੈਗੀ ਕਿ ਹੁਣ ਜੀ ਕੋਈ 4-5 ਪਗੜੀਆਂ ਵਾਲੇ ਜਿਹੜੇ ਨੇ ਉਹ ਸੜਕਾਂ 'ਤੇ ਨਿਕਲਣਗੇ ਤੇ ਇਹਤਜਾਜ ਕਰ ਦੇਣਗੇ ਤੇ ਜੀ ਕੰਮ ਹੋ ਜਾਏਗਾ। ਨਹੀਂ, ਇਹ ਹੁਣ ਬੱਚਾ ਜਵਾਨ, ਵੱਡਾ, ਬਜ਼ੁਰਗ, ਹਰ ਬੰਦਾ ਇਸ ਤਹਿਰੀਕ ਦੇ ਵਿੱਚ ਸ਼ਾਮਲ ਹੁੰਦਾ ਪਿਆ, ਬਲਕਿ ਇੱਕ ਆਲਮੀ ਸਿੱਖ ਸ਼ਨਾਖਤ ਦਾ ਮਜ਼ਹਰ ਬਣਦੀ ਜਾ ਰਹੀ ਹੈ ਇਹ ਤਹਿਰੀਕ। ਹੁਣ ਇਹ ਸਿਰਫ ਭਾਰਤ ਦਾ ਮਸਲਾ ਨਹੀਂ ਰਹਿ ਗਿਆ, ਬਲਕਿ ਇੱਕ ਆਲਮੀ ਮਸਲਾ ਬਣ ਚੁੱਕਿਆ। ਜ਼ਿਲ੍ਹਾ ਵਤਨੀ ਵਿੱਚ ਜਿਹੜੇ ਨੇ ਉਹ ਰਹਿਣ ਵਾਲੇ ਜਿਹੜੇ ਸਿੱਖ ਨੇ, ਉਹਨਾਂ ਵਾਸਤੇ ਵੀ ਬੜੀ ਖੁਸ਼ਾਇੰਦ ਚੀਜ਼ ਹੈ ਔਰ ਵਾਸ਼ਿੰਗਟਨ ਦੇ ਵਿੱਚ ਹੋਣ ਵਾਲਾ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਹ ਨਾ ਸਿਰਫ ਇੱਕ ਤਾਰੀਖੀ ਵਾਕਿਆ ਹੈ, ਬਲਕਿ ਸਿੱਖ ਕੌਮ ਦੀ ਜਜ਼ਬਾਤ ਦੀ ਅਕਾਸੀ ਕਰਦਾ ਹੈ ਔਰ ਉਹਦੇ ਨਜ਼ਰੀਆਤ ਦੀ ਜਿਹੜਾ ਨਾ ਉਹ ਅਕਾਸੀ ਕਰਦਾ ਹੈ। ਔਰ ਇਸ ਗੱਲ ਦੀ ਇਹ ਗਵਾਹੀ ਦਿੱਤੀ ਹੈ ਇਸ ਤਹਿਰੀਕ ਨੇ ਕਿ ਦੁਨੀਆ ਵਿੱਚ ਵਸਣ ਵਾਲੇ ਜਿਹੜੇ ਸਿੱਖ ਨੇ, ਹੁਣ ਉਹ ਆਪਣੀ ਮਜ਼ਹਬੀ ਜ਼ਾਤੀ ਸ਼ਨਾਖਤ ਜਿਹੜਾ ਨਾ ਉਹਦੇ ਵਾਸਤੇ ਨਹੀਂ, ਬਲਕਿ ਆਪਦੇ ਸਿਆਸੀ ਹੱਕ ਵਾਸਤੇ ਵੀ ਮੁਤਹਿਦ ਨੇ। ਪਹਿਲੇ ਤਾਂ ਇਹ ਸੀ ਨਾ ਕਿ ਸਾਡਾ ਇੱਕ ਅਲੱਗ ਵਤਨ ਹੈ, ਸਾਡੇ ਉਹ ਮੁਤਾਲਬਾਤ ਨੇ, ਲੇਕਿਨ ਨਹੀਂ, ਉਹ ਕਹਿੰਦੇ ਸਿਆਸੀ ਤੌਰ 'ਤੇ ਵੀ ਅਸੀਂ ਮੁਤਹਿਦ ਹਾਂ। ਅਤੇ ਹੁਣ ਇਹ ਜਿਹੜਾ ਨਾ ਉਹ ਵਕਤ ਹੀ ਦੱਸੇਗਾ। ਉਹ ਕਹਿੰਦੇ ਨੇ ਨਾ ਕਿ ਜਾਂ ਤਾਂ ਰਾਹ ਪਿਆ ਜਾਂਦਾ ਜਾਂ ਵਾਹ ਪਿਆ ਜਾਂਦਾ। ਹੁਣ ਜਿਨ੍ਹਾਂ ਦੇ ਨਾਲ ਵਾਹ ਪਿਆ ਹੈ ਇਹ ਉਹੀ ਜਾਣਨਗੇ ਕਿ ਜੀ ਅੱਗੇ ਕੀ ਸੂਰਤ ਹਾਲ ਹੈ, ਕਿਉਂਕਿ ਇਸ ਟਾਈਮ ਤਾਂ ਭਾਈ ਇਸ ਰੈਫਰੈਂਡਮ ਨੇ ਆਲਮੀ ਜ਼ਮੀਰ ਨੂੰ ਝੰਜੋੜ ਦਿੱਤਾ। ਕਿੰਨਾ ਝੰਜੋੜਿਆ ਇਹ ਆਉਣ ਵਾਲੇ ਵਕਤ 'ਚ ਪਤਾ ਚੱਲ ਜਾਏਗਾ, ਲੇਕਿਨ ਅੱਜ ਇਹ ਤੈਅ ਹੋ ਚੁੱਕਿਆ ਕਿ ਸਿੱਖ ਕੌਮ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਅੱਛਾ ਨਾਜ਼ਰੀਨ, ਨਾ ਸਿਰਫ ਇੱਥੇ ਸਿੱਖ ਕੌਮ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ, ਹਰ ਉਹ ਸ਼ਖਸ ਜਿਹੜਾ ਆਪਣੇ ਮੁਤਾਲਬਾਤ ਵਾਸਤੇ ਜਾਂ ਆਪਣੇ ਹੱਕ ਵਾਸਤੇ ਬਾਹਰ ਨਿਕਲਦਾ ਹੈ, ਉਹ ਜਦੋਂ ਤੱਕ ਆਵਾਜ਼ ਚੁੱਕਦਾ ਹੈ। ਹੁਣ ਦੇਖੋ ਇਹ ਤਹਿਰੀਕ ਕਦੋਂ ਦੀ ਸ਼ੁਰੂ ਹੋਈ ਹੈ? ਅੱਜ 2025 ਆ ਗਿਆ। ਲਾਲੋ ਸਾਹਿਬ 1984 ਤੋਂ ਲੈ ਕੇ ਹੁਣ 2025 ਤੱਕ ਕੀ ਸਿਚੁਏਸ਼ਨ ਤੇ ਕੀ ਪੈਰਾਮੀਟਰਸ ਨੇ। ਮਤਲਬ ਉਹਨਾਂ ਨੇ ਆਖਿਆ ਕਿ ਜੀ ਅਸੀਂ 2-3 ਸਾਲ ਤਹਿਰੀਕ ਚਲਾਈਏ, ਸਾਡੇ ਮੁਤਾਲਬਾਤ ਨਹੀਂ ਮੰਨੇ ਗਏ, ਹੁਣ ਜੀ ਠੰਡੇ ਹੋ ਜਾਓ। ਫਿਰ ਸਿੱਖ ਜਿਹੜੇ ਨੇ ਉਹ ਪੰਜਾਬ ਛੱਡ ਕੇ ਬਾਹਰ ਦੇ ਮੁਲਕਾਂ 'ਚ ਬਹਿ ਗਏ ਕਿ ਭਾਈ ਅੱਲਾ ਖੈਰ ਸਲਾਹ, ਆਪਣਾ ਕੋਈ ਦਾਰੂ ਰੋਟੀ ਕਮਾਓ, ਕੈਨੇਡਾ 'ਚ ਰਹੋ ਤੇ ਮੌਜਾਂ ਕਰੋ, ਬਸ ਠੀਕ ਹੈ, ਬੱਚੇ ਵੀ ਸਾਡੇ ਪਲ ਭੁੱਲ ਜਾਣਗੇ। ਨਹੀਂ, ਉਹਨਾਂ ਨੇ ਕਿਹਾ ਕਿ ਸਾਨੂੰ ਆਪਣਾ ਇੱਕ ਅਲੱਗ ਖਿੱਤਾ, ਆਪਣੀ ਪਹਿਚਾਨ ਔਰ ਆਪਣਾ ਵਤਨ ਚਾਹੀਦਾ। ਇਹ ਉਹ ਕੌਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਜ਼ਮੀਰ ਜ਼ਿੰਦਾ ਹੁੰਦੇ ਆ, ਜਿਨ੍ਹਾਂ ਦੇ ਵਿੱਚ ਜਿਹੜਾ ਦਿਮਾਗ ਹੈ ਨਾ, ਜਿਨ੍ਹਾਂ ਵਿੱਚ ਗੋਇਆ ਨਹੀਂ ਭਰਿਆ ਹੁੰਦਾ, ਇਹਨਾਂ ਦੇ ਵਿੱਚ ਦਿਮਾਗ ਭਰਿਆ ਹੁੰਦਾ। ਠੀਕ ਹੈ, ਤਾਂ ਤੁਹਾਡਾ ਮੁਲਾਕਾਤ ਹੋਏਗੀ ਹੁਣ ਇਸ ਤੋਂ ਜਿਹੜਾ ਅਗਲਾ ਵਲੌਗ ਆ ਰਿਹਾ ਉਹਦੇ ਵਿੱਚ ਹੀ। ਇਸ ਵਲੌਗ ਤੋਂ ਮੈਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।